ਸੀ। ਟਰੱਕ ਯੂਨੀਅਨਾਂ ਤੇ ਕਬਜ਼ਾ ਜਦੋਂ ਵੀ ਸਰਕਾਰਾਂ ਬਦਲਦੀਆਂ ਆ, ਕਹਿੰਦੇ ਇਹ ਖਬਰ ਹੁੰਦੀ ਹੋਈ ਆ। ਤੇ ਕਹਿੰਦੇ ਹੁਣ ਨਵੀਂ ਬਣੀ ਸਰਕਾਰ ਵਾਲੀ ਪਾਰਟੀ ਆਮ ਆਦਮੀ ਪਾਰਟੀ ਡਾਂਗਾ ਸੋਟਿਆਂ ਦਾ ਕਰਨ ਲੱਗੀ ਕਬਜ਼ਾ। ਅਜੇ ਦੇਖੋ ਗੱਲ ਇਹ ਆ ਕਿ ਨਹੀਂ, ਏਦਾਂ ਨਹੀਂ ਚਾਹੀਦਾ, ਕਿਉਂਕਿ ਇਹ ਬਦਲਾ ਨਹੀਂ ਹੈ, ਬਦਲਾਅ ਹੈ। ਅੱਗੋਂ ਐੜੇ ਦਾ ਫਰਕ ਆ। ਸੋ ਜੇ ਐੜਾ ਲਾ ਦਈਏ ਤਾਂ ਬਦਲਾ ਬਣ ਜਾਂਦਾ ਹੈ, ਜੇ ਐੜਾ ਲਾ ਦਈਏ ਤੇ ਲਾ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ। ਐੜਾ ਲਾ ਦੇ ਤਾਂ ਬਦਲਾ, ਲਾ ਦੇ ਹਾਹਾ ਲਾ ਕੇ ਤਾਂ ਫੇਰ ਬਦਲਾ। ਸੋ ਗੱਲ ਇਹ ਹੈ ਕਿ ਅਸੀਂ ਬਦਲਾ ਨਹੀਂ ਮੰਗਿਆ, ਅਸੀਂ ਬਦਲਾ ਮੰਗਿਆ। ਤੁਸੀਂ ਤੇ ਬਦਲਾ ਲੈ ਰਹੇ ਹੋ ਨਾ ਕਿ ਹਾਂ ਓਏ ਪਿਛਲੀ ਵਾਰੀ 17 ਚ ਸਾਡਾ ਦਾ ਨਹੀਂ ਸੀ ਲੱਗਾ, ਹੁਣ ਦਾ ਫੱਬਿਆ, ਹੁਣ ਕੱਢਾਂਗੇ ਘੋਚਰੇ, ਹੁਣ ਕੱਢਾਂਗੇ ਘੜੀਸ ਵੱਲ, ਸਿੱਧੇ ਹੋ ਜਾਓ। ਸੋ ਜੈਤੋ ਦੇ ਵਿੱਚ ਸਿਆਪਾ ਪਿਆ ਵਾ, ਇੱਟੇ ਰੋੜਾ ਜਿੱਦਾਂ ਚੱਲਦੇ ਹੁੰਦੇ ਆ। ਇਸ ਤੋਂ ਇਲਾਵਾ ਡੰਗੋਰੀਆਂ ਤੇ ਫਿਰ ਤੁਹਾਨੂੰ ਪਤਾ ਹੀ ਆ, ਆਮ ਹੀ ਹੈ। ਗੇਟ ਭੰਨ ਕੱਤਿਆ ਗਿਆ। ਵਿਧਾਇਕ ਅਮੋਲਕ ਸਿੰਘ ਦੀ ਹਾਜ਼ਰੀ ਦੇ ਵਿੱਚ ਕਹਿੰਦੇ ਆ ਕਿ ਕਥਿਤ ਰੂਪ ਦੇ ਵਿੱਚ ਇਹ ਸਭ ਕੁਝ ਹੋਇਆ ਵਾ, ਔਰ ਪੁਲਿਸ ਵੀ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ। ਪੁਲਿਸ ਹੋਰ ਕਰੇਗੀ ਵੀ ਕੀ, ਜਦੋਂ ਜਿਹਦੀ ਖਾਈਏ ਬਾਜ਼ਰੀ ਉਹਦੀ ਭਰੀਏ ਹਾਜ਼ਰੀ। ਉਹਨਾਂ ਨੂੰ ਤੇ ਤਜਰਬਾ, ਪੁਲਿਸ ਵਾਲਿਆਂ ਨੂੰ ਬਹੁਤ ਵੱਡਾ ਤਜਰਬਾ ਹੈ। ਉਹਨਾਂ ਦੀ ਸਰਵਿਸ ਦੇ ਦੌਰਾਨ ਬਹੁਤ ਵਾਰੀ ਇਸ ਤਰ੍ਹਾਂ ਦਾ ਦ੍ਰਿਸ਼ ਉਹਨਾਂ ਨੂੰ ਵੇਖਣ ਨੂੰ ਮਿਲਦਾ, ਜਦੋਂ ਸਰਕਾਰ ਪਲਟਦੀ ਹੈ ਤੇ ਫਿਰ ਪਲਟੀ ਸਰਕਾਰ ਦੇ ਵਿੱਚੋਂ ਕੁਝ ਪਲਟ ਕੇ ਵਾਰ ਕਰਦੇ ਆ। ਉਹ ਸਭ ਤੋਂ ਪਹਿਲਾਂ ਟੁੱਟ ਕੇ ਪੈਂਦੇ ਆ ਯੂਨੀਅਨਾਂ ਨੂੰ। ਜਿਹੜਾ ਤਾਂ ਤਗੜਾ ਹੁੰਦਾ ਉਹ ਲੈ ਜਾਂਦਾ ਟਰੱਕ ਯੂਨੀਅਨ, ਜਿਹੜਾ ਹੁੰਦਾ ਮਾਤੜ ਜਾਂ ਮਤਲਬ ਕਿ ਛੋਟਾ ਜਿਹਾ ਲੀਡਰ ਉਹ ਹੋ ਜਾਂਦਾ ਕੈਂਟਰ ਯੂਨੀਅਨ ਨੂੰ, ਜਿਹੜਾ ਉਹ ਤੋਂ ਛੋਟਾ ਹੁੰਦਾ ਉਹ ਪੈ ਜਾਂਦਾ ਟੈਕਸੀ ਯੂਨੀਅਨ ਨੂੰ, ਤੇ ਜਿਹੜਾ ਮੇਰੇ ਵਰਗਾ ਬਿਲਕੁਲ ਹੀ ਰਿਹਾ ਗਿਆ ਹੋਵੇ ਤੇ ਥੋੜਾ ਬਹੁਤਾ ਉੱਠਣ ਰੱਖਦਾ ਹੋਵੇ, ਬਹਿਣ ਰੱਖਦਾ ਹੋਵੇ, ਪਰ ਚਮਚਾਗਰੀ ਪੂਰੀ ਕਰਦਾ ਹੋਵੇ, ਉਹ ਰਿਕਸ਼ਾ ਯੂਨੀਅਨ ਨੂੰ ਪੈ ਜਾਂਦਾ। ਪਰ ਪੈਣਾ ਸਾਰਿਆਂ ਨੇ ਟੁੱਟ ਕੇ ਆਪੋ ਆਪਣੇ ਹਿਸਾਬ ਦੇ ਨਾਲ। ਸੋ ਇਹ 2-3 ਯੂਨੀਅਨਾਂ ਦੇ ਵਿੱਚ ਇੱਕੋ ਦਿਨ ਹੀ ਮੇਰੇ ਖਿਆਲ ਦੇ ਨਾਲ ਰੌਲਾ ਰੱਪਾ ਜਿਹੜਾ ਪਿਆ ਵਾ। ਹਾਲਾਂਕਿ ਇਹ ਕਹਿੰਦੇ ਆ ਕਿ ਨਹੀਂ ਜੀ ਸਭ ਕੁਝ ਠੀਕ ਆ, ਸਾਡੇ ਨਾਲ ਸਹਿਮਤੀ ਆ, ਪਰੰਤੂ ਗੱਲ ਇਹ ਆ ਕਿ ਜਿਹੜੇ ਉਥੋਂ ਦੇ ਹੈਗੇ ਟਰੱਕ ਆਪਰੇਟਰ ਉਹ ਕਹਿੰਦੇ ਕਿ ਕੈਸਾ ਬਦਲਾਅ ਆਇਆ ਭਾਈ, ਇਹ ਕੈਸਾ ਬਦਲਾਅ ਆਇਆ, ਬਾਹਰੋਂ ਆ ਕੇ ਬੰਦੇ ਸਾਡੇ ਸਿਰ ਤੇ ਮੜੇ ਜਾ ਰਹੇ ਆ। ਜਦ ਕਿ ਹੋਣਾ ਤੇ ਇਹ ਚਾਹੀਦਾ ਹੈ ਨਾ ਕਿ ਇਹ ਕਹਿਣ ਕਿ ਹਾਂ ਬਾਈ ਤੁਸੀਂ ਆਪਣਾ ਪ੍ਰਬੰਧ ਆਪ ਚਲਾਓ, ਕਮੇਟੀ ਚੁਣ ਲਓ, ਚਾਹੇ ਤੁਸੀਂ ਆਪ ਜਿੰਨੇ ਆਪਰੇਟਰ ਆ ਆਪਸ ਦੇ ਵਿੱਚ ਸਹਿਮਤੀ ਕਰਕੇ ਕੋਈ ਪ੍ਰਧਾਨ ਬਣਾ ਲਓ ਜਾਂ ਵੋਟਿੰਗ ਕਰਵਾ ਲਓ। ਸਾਡਾ ਕੰਮ ਹੈ ਸੁਚੱਜਾ ਤੁਹਾਡਾ ਪ੍ਰਬੰਧ ਕਰਨਾ। ਤੋਂ ਅਸੀਂ ਉਸਾਰੂ ਢੰਗ ਦੇ ਨਾਲ, ਸੁਚਾਰੂ ਢੰਗ ਦੇ ਨਾਲ ਬਈ ਅਸੀਂ ਇਹ ਸਾਰਾ ਕੁਝ ਕਰ ਦਿਆਂਗੇ, ਬਸ ਗੱਲ ਖਤਮ ਹੈ। ਇੱਥੇ ਤੇ ਆਪਣੇ ਬੰਦੇ ਸੈੱਟ ਕੀਤੇ ਜਾ ਰਹੇ ਆ। ਸੋ ਇਸ ਕਰਕੇ ਇਹ ਹਾਲੇ ਵੇਟ ਕਰ ਰਹੇ ਸੀਗੇ ਕਿ ਮਾਨ ਸਾਹਿਬ ਕਿਸ ਤਰ੍ਹਾਂ ਚੱਲਦੇ। ਮੈਂ ਜਿਵੇਂ ਕਿਹਾ ਸੀਗਾ, ਕੁਝ ਲੋਕਾਂ ਨੂੰ ਇਹ ਲੱਗਦਾ ਕਿ ਅਸੀਂ ਮਾਨ ਸਾਹਿਬ ਹੋਰਾਂ ਦੇ ਅੰਨੇ ਆਲੋਚਕ ਆ ਜਾਂ ਕੁਝ ਦੁਸ਼ਮਣ, ਸਾਡਾ ਐਸਾ ਕੋਈ ਨਹੀਂ ਮਤਲਬ ਕਿ ਮੰਤਵ ਹੁੰਦਾ। ਪਰ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕਿਸ ਤਰ੍ਹਾਂ ਸ਼ਹਿ ਮਾਰ ਕੇ ਬੈਠੇ ਲੋਕ ਇਹੋ ਜਿਹੇ ਮੌਕੇ ਨੂੰ ਉਡੀਕਦੇ ਹੁੰਦੇ ਆ ਕਿ ਮਾੜੀ ਮੋਟੀ ਉੱਤੋਂ ਢਿੱਲ ਮੱਠ ਸਾਨੂੰ ਵਿਖਾਈ ਦੇਵੇ ਤੇ ਅਸੀਂ ਡੰਗ ਮਾਰ। ਆ ਤੁਹਾਡੇ ਸਾਹਮਣੇ ਹੀ ਆ ਇੱਕੋ ਦਿਨ ਕਿਸ ਤਰ੍ਹਾਂ ਡੰਗ ਚੱਲੇ ਆ। ਪਰ ਮੇਰੇ ਖਿਆਲ ਦੇ ਨਾਲ ਇਹ ਡੰਗ ਜਿਹੜੇ ਆ ਉਹ ਡਾਂਗ ਦੇ ਰੂਪ ਦੇ ਵਿੱਚ ਤੇ ਨਜ਼ਰ ਆ ਰਹੇ ਆ, ਪਰ ਹੌਲੀ ਹੌਲੀ ਕਿਤੇ ਇਹ ਨਾ ਹੋਵੇ। ਤੁਹਾਨੂੰ ਯਾਦ ਹੋਣਾ ਹੈ ਜਦੋਂ ਅਮਰਿੰਦਰ ਸਿੰਘ ਸਰਕਾਰ ਆਈ ਸੀਗੀ ਸੱਤਾ 'ਚ, ਤੇ ਸਭ ਤੋਂ ਪਹਿਲਾਂ ਮਾਨਸੇ ਜ਼ਿਲ੍ਹੇ ਦੇ ਵਿੱਚ ਇਸੇ ਤਰ੍ਹਾਂ ਯੂਨੀਅਨ ਨੂੰ ਲੈ ਕੇ ਗੋਲੀ ਚੱਲੀ ਸੀ, ਜਿਹਦੇ 'ਚ 2 ਕਤਲ ਹੋ ਗਏ ਸਨ। ਸੋ ਅਸੀਂ ਨਹੀਂ ਚਾਹੁੰਦੇ ਕਿ ਡਾਂਗ ਤੋਂ ਇਹ ਮਸਲਾ ਜਿਹੜਾ ਉਹ ਅਗਨ ਸ਼ਸਤਰ ਤੱਕ ਪਹੁੰਚੇ। ਇਹਨਾਂ ਨੂੰ ਆਪਣੀ ਹਾਈ ਕਮਾਨ ਨੂੰ ਵੇਖਣਾ ਚਾਹੀਦਾ ਕਿ ਆਪਣੇ ਬੰਦਿਆਂ ਨੂੰ ਕਹੇ ਕਿ ਹੱਥ ਜੁੜੇ ਬਈ ਸਬਰ ਕਰੋ, ਸਬਰ ਕਰੋ, ਆਪਾਂ ਬਦਲਾਅ 'ਚ ਚੱਲਣਾ ਹੈ। ਆਪਾਂ ਜੇ ਉਹੀਓ ਕੁਝ ਰਿਪੀਟ ਕਰਨਾ ਤੇ ਫਿਰ ਤੇ ਫਾਇਦਾ ਹੀ ਕੋਈ ਨਹੀਂ ਉਹਨਾਂ ਦਾਅਵਿਆਂ ਦਾ ਜੋ ਕੀਤੇ ਨੇ। ਤਾਂ